ਜੇ ਪਤਾ ਲਿਖਣਾ ਹੋਵੇ ਤੇ ਉਹ ਸਿਰਫ ਪੰਜਾਬੀ ਬਹਾਰੀ ਲਿਖ ਦੇਵੇ ਤੇ ਉਹਨੂੰ ਇਸ ਪਤੇ ਤੋਂ ਹਰ ਚੀਜ਼ ਲੱਭ ਜਾਵੇਗੀ। ਪੰਜਾਬੀ ਦੀਆਂ ਨਜ਼ਮਾਂ, ਗਜ਼ਲਾਂ, ਪੰਜਾਬੀ ਦੇ ਜਿਹੜੇ ਰਵਾਇਤੀ ਸਿਨਫਾਂ ਦੇ ਰੂਪ ਨੇ ਮੁਖਤਲਿਫ, ਜਿਵੇਂ ਮਾਹੀਆ, ਇਹਨਾਂ ਦੇ ਬਾਰੇ ਜਿਵੇਂ ਇਹਨਾਂ ਦਾ ਮਾਹੀਆ ਫਨ ਤੇ ਬੁਣਤਰ, ਫਿਰ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਡੇ ਅਰੂਜ਼ ਦੇ ਮਾਮਲਾਤ, ਛਿੰਦਾਂ ਦੇ ਮਾਮਲਾਤ, ਇਹ ਸਾਰੇ ਤਨਵੀਰ ਬਹਾਰੀ ਸਾਹਿਬ ਦੀ ਜ਼ਾਤ ਦੇ ਵਿੱਚ ਇਕੱਠੇ ਹੋਏ, ਜਿਨ੍ਹਾਂ ਸਿਰਫ ਇਹ ਹੀ ਨਹੀਂ ਕੀਤਾ ਕਿ ਆਪ ਲਿਖਿਆ ਬਲਕਿ ਲੋਕਾਂ ਦਾ ਵੀ ਬਹੁਤ ਸਾਰਿਆਂ ਨੂੰ ਇਹਦੀਆਂ ਸੇਧਾਂ ਦਿੱਤੀਆਂ ਪੰਜਾਬੀ ਅਦਬ ਦੇ ਹਵਾਲੇ ਨਾਲ। ਭਾਵੇਂ ਉਹ ਸ਼ਾਇਰੀ ਦਾ ਸੀ ਹਵਾਲਾ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਤਨਵੀਰ ਬਹਾਰੀ ਜੀ ਕੋਲੋਂ ਬਹੁਤ ਕੁਝ ਸਿੱਖਿਆ। ਉਹਨਾਂ ਦੇ ਸ਼ਾਗਿਰਦਾਂ ਦੀ ਇੱਕ ਲੰਮੀ ਲਾਈਨ ਹੈ ਤੇ ਹੁਣ ਤੇ ਐਸੇ ਨੇ ਉਹ ਕਿ ਜਿਹੜੇ ਆਪ ਵੀ ਨਾਮਵਰ ਉਸਤਾਦ ਬਣ ਚੁੱਕੇ ਨੇ। ਤੇ ਇਸ ਹਵਾਲੇ ਨਾਲ ਵੇਖਿਆ ਜਾਏ ਤੇ ਤਨਵੀਰ ਬਹਾਰੀ ਪੰਜਾਬੀ ਜ਼ਬਾਨ ਦਾ ਉਹ ਸਰਨਾਮਾ ਹੈ ਜਿੱਥੇ ਸਾਨੂੰ ਸਾਡੇ ਸਾਰੇ ਹੀ ਪੰਜਾਬੀ ਅਦਬ ਦੇ ਰੂਪ ਨਜ਼ਰ ਆਉਂਦੇ ਨੇ। ਫਿਰ ਖੂਬੀ ਵਾਲੀ ਗੱਲ ਇਹ ਵੇ ਕਿ ਉਹ ਜਦੀਦ ਜਾਂ ਨਵੇਂ ਰੰਗ ਦੀ ਸ਼ਾਇਰੀ ਵੀ ਉਨੀ ਹੀ ਵਧੀਆ ਢੰਗ ਨਾਲ ਕਰਦੇ ਨੇ ਜਿਵੇਂ ਸਾਡੀਆਂ ਪੁਰਾਣੀਆਂ ਸਿਨਫਾਂ ਜਿਹੜੀਆਂ ਨੇ, ਜਿਹੜੀਆਂ ਸਾਡੇ ਸਦੀਆਂ ਤੋਂ ਇੱਥੇ ਹੀ ਲਿਖੀਆਂ, ਇੱਥੇ ਹੀ ਉਹਨਾਂ ਦੀ ਤਰੱਕੀ ਹੋਈ। ਭਾਵੇਂ ਉਹ ਮਾਹੀਆ, ਟੱਪੇ, ਬੋਲੀਆਂ, ਸਾਡੇ ਹੋਰ ਡਿਓੜ, ਸਵਾਏ, ਉਹ ਸਾਰੀਆਂ ਸਾਡੀਆਂ ਪੁਰਾਣੀਆਂ ਸਿਨਫਾਂ, ਫਿਰ ਉਹਨਾਂ ਦੇ ਬਾਰੇ ਜਾਣਕਾਰੀ ਵੀ, ਇਹ ਸਾਰੀ ਇੱਕ ਤਾਰੀਖ ਸਾਡੀ ਜਿਹੜੀ ਹੈ ਉਹ ਤਨਵੀਰ ਬਹਾਰੀ ਸਾਹਿਬ ਦੇ ਸੀਨੇ ਵਿੱਚ ਮੌਜੂਦ ਹੈ। ਫਿਰ ਉਹਨੂੰ ਉਹਨਾਂ ਸਾਰਿਆਂ ਨਾਲ ਸਾਂਝਾ ਵੀ ਕੀਤਾ ਹੈ। ਇਹ ਸਾਡੇ ਪੁਰਾਣੇ ਉਸਤਾਦਾਂ ਦੀ ਤੇ ਇੱਕ ਹੁੰਦੀ ਸੀ ਇੱਕ ਕਮੀ ਕਿ ਉਹ ਆਪਣਾ ਇਲਮ ਆਪਣੇ ਨਾਲ ਹੀ ਲੈ ਕੇ ਚਲੇ ਜਾਂਦੇ ਸਨ, ਲੇਕਿਨ ਤਨਵੀਰ ਬਹਾਰੀ ਸਾਹਿਬ ਇੱਕ ਐਸੀ ਕਹਿ ਲਓ ਕਿ ਉਹਨਾਂ ਦੀ ਛਤਰ ਛਾਇਆ ਸਾਰੇ ਜਿਹੜੇ ਨੇ ਪੰਜਾਬੀ ਦੇ ਲਿਖਣ ਵਾਲੇ ਉਹਨਾਂ ਨੂੰ ਹਾਸਿਲ ਰਹੀ ਹੈ ਕਿ ਉਹਨਾਂ ਆਪਣਾ ਇਲਮ ਵੰਡਿਆ ਹਰ ਪਾਸੇ। ਉਹਨਾਂ ਦੀ ਇਸ ਪੰਜਾਬੀ ਅਦਬ ਦੀ ਜਿਹੜੀ ਇੱਕ ਪ੍ਰਮੋਸ਼ਨ ਹੈ, ਪੰਜਾਬੀ ਅਦਬ ਦਾ ਜਿਹੜਾ ਖਿਲਾਰ ਹੈ, ਉਹਦੇ ਵਿੱਚ ਤਨਵੀਰ ਬਹਾਰੀ ਦਾ ਹਿੱਸਾ ਹਰ ਪਹਿਲੂ ਤੋਂ ਬਹੁਤ ਅਹਿਮ ਹੈ। ਭਾਵੇਂ ਉਹ ਕੋਰਸ ਦੀਆਂ, ਪੰਜਾਬੀ ਕੋਰਸ ਦੀਆਂ ਕਿਤਾਬਾਂ ਨੂੰ ਸਮਝਣ ਦੇ ਵਾਲੇ ਨਾਲ ਉਹਨਾਂ ਦੀਆਂ ਲਿਖੀਆਂ ਗਈਆਂ ਕਿਤਾਬਾਂ ਛੋਟੇ ਤੋਂ ਛੋਟੇ ਲੈਵਲ ਤੋਂ ਲੈ ਕੇ MA ਔਰ PhD ਕਰਨ ਵਾਲੇ ਵੀ ਜਿਹੜੇ ਨੇ ਉਹ ਤਨਵੀਰ ਬਹਾਰੀ ਸਾਹਿਬ ਦੀਆਂ ਇਹਨਾਂ ਲਿਖਤਾਂ ਤੋਂ ਹੀ ਬਹੁਤ ਮਦਦ ਲਈ ਉਹਨਾਂ। ਔਰ ਇਹ ਇੱਕ ਵੱਡੇ ਲਿਖਾਰੀ ਦਾ ਇੱਕ ਇਹ ਕਹਿ ਲਓ ਕਿ ਸਬੂਤ ਹੁੰਦਾ ਹੈ ਕਿ ਜਿਸ ਵੀ ਮੌਜੂ 'ਤੇ ਉਹ ਲਿਖਦਾ ਹੈ ਫਿਰ ਇੰਝ ਹੀ ਲੱਗਦਾ ਕਿ ਸ਼ਾਇਦ ਉਹ ਇਸੇ ਦੇ ਹੀ ਸਪੈਸ਼ਲਿਸਟ ਨੇ। ਹਾਲਾਂ ਤਨਵੀਰ ਬਹਾਰੀ ਸਾਹਿਬ ਸਾਡੀ ਸਾਰੀਆਂ ਸਿਨਫਾਂ ਦੇ ਮਾਹਿਰ ਨੇ ਸਾਰੇ। ਭਾਵੇਂ ਉਹਨਾਂ ਦੀ ਗਜ਼ਲ ਲੈ ਲਓ, ਗਜ਼ਲ ਵਿੱਚ ਜਦੋਂ ਨਾਂ ਲੈਂਦੇ ਹਾਂ ਅਸੀਂ ਤੇ ਤਨਵੀਰ ਬਹਾਰੀ ਯਾਨੀ ਸਭ ਤੋਂ ਜਿਹੜਾ ਉਹ ਵੱਡਾ ਨਾਂ ਸਾਡਾ ਇਸ ਦੌਰ ਦਾ, ਬੜਾ ਵੱਡਾ ਨਾਂ ਜਿਹੜਾ ਉਹ ਪੰਜਾਬੀ ਗਜ਼ਲ ਦਾ। ਫਿਰ ਪੰਜਾਬੀ ਨਜ਼ਮ ਦੇ ਹਵਾਲੇ ਨਾਲ ਫਿਰ ਸਾਡੀ ਦੂਸਰੀ ਸ਼ਾਇਰੀ ਅਰੂਜ਼ ਨੂੰ ਸਮਝਣ ਦੇ ਹਵਾਲੇ ਨਾਲ ਲੈ ਲਓ, ਸਾਡੇ ਜਿਹੜੇ ਇਹ ਪੰਜਾਬੀ ਦੀ ਪਰਚਾਕਾਰੀ ਦੇ ਹਵਾਲੇ ਨਾਲ ਲੈ ਲਓ। ਤੇ ਤਨਵੀਰ ਬਹਾਰੀ ਦੇ ਬੇਸ਼ੁਮਾਰ ਰੂਪ ਨੇ। ਤਨਵੀਰ ਬਹਾਰੀ ਚਿੱਤਰਕਾਰ ਵੀ ਨੇ, ਉਹ ਮੁਸੱਵਰ ਵੀ ਨੇ, ਉਹ ਵਾਸ਼ਨਾ ਰਸਾਲਾ ਬੜਾ ਸੋਹਣਾ ਉਹਨਾਂ ਕੱਢਿਆ। ਬਹੁਤ ਸਾਰੇ ਜਿਹੜੇ ਨੇ ਲਿਖਾਰੀ ਦੇ ਟਾਈਟਲ ਉਹਨਾਂ ਦੇ ਹੱਥ ਦੇ ਬਣੇ ਨੇ। ਫਿਰ ਕਿਉਂਕਿ ਅਸੀਂ ਤਾਂ ਸ਼ੁਰੂ ਤੋਂ ਉਹਨਾਂ ਦੀ ਇਹ ਜਿਹੜੀਆਂ ਨੇ ਰਚਨਾਵਾਂ ਭਾਵੇਂ ਉਹ ਲਿਖਤੀ ਸਨ ਤੇ ਭਾਵੇਂ ਉਹਨਾਂ ਦੇ ਇਹ ਚਿੱਤਰਕਾਰੀ ਦੇ ਹਵਾਲੇ ਨਾਲ ਸਾ ਉਹਨੂੰ ਵੇਖਦੇ ਆਏ ਹਾਂ। ਤੇ ਉਹ ਇੱਕ ਐਸਾ ਇਨਸਾਨ, ਇੱਕ ਐਸਾ ਅੱਲਾਹ ਤਾਲਾ ਨੇ ਚਿੱਤਰਕਾਰ, ਇੱਕ ਫਨਕਾਰ ਪੰਜਾਬੀ ਅਦਬ ਨੂੰ ਦਿੱਤਾ ਹੈ ਜਿਹਦੇ ਵਿੱਚ ਸਾਨੂੰ ਬੇਸ਼ੁਮਾਰ ਪਹਿਲੂ ਜਾਂ ਉਹਦੀਆਂ ਬੇਸ਼ੁਮਾਰ ਪਰਤਾਂ ਜਿਹੜੀਆਂ ਕਿ ਇਹ ਬਹੁਤ ਸਾਰੇ ਲੋਕਾਂ ਦੇ ਇਲਮ ਵਿੱਚ ਵੀ ਨਹੀਂ ਆ ਸਕੀਆਂ ਉਹ ਮੌਜੂਦ ਨੇ। ਤੇ ਇੱਕ ਜਿਹੜੀ ਸਭ ਤੋਂ ਮੈਂ ਸਮਝਣਾ ਕਿ ਉਹਨਾਂ ਦੀ ਦਰਵੇਸ਼ੀ ਵਾਲਾ ਜਿਹੜਾ ਪਹਿਲੂ ਹੈ ਉਹ ਬੜਾ ਅਹਿਮ ਹੈ ਕਿ ਉਹਨਾਂ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਆਪਣੇ ਆਪ ਨੂੰ ਵਡਿਆਉਣ ਦੀ, ਬਲਕਿ ਉਹਨਾਂ ਦੇ ਜ਼ਰੀਏ ਪੰਜਾਬੀ ਅਦਬ ਦੀ ਵੱਡੋਂ ਬਣੀ ਹੈ। ਇਹ ਬੜੀ ਵੱਡੀ ਗੱਲ ਹੁੰਦੀ ਹੈ। ਆਪਣੀ ਰਾਤ ਜਿਹੜਾ ਉਹ ਪਿੱਛੇ ਛੱਡ ਦੇਵੇ ਤੂੰ ਜਿਵੇਂ ਇੱਕ ਫਨਾਫਿਲ ਪੰਜਾਬੀ ਹੋ ਜਾਂਦਾ ਬੰਦਾ, ਉਸ ਤਰ੍ਹਾਂ ਦੀ ਇੱਕ ਸਾਡੇ ਸਾਹਮਣੇ ਇੱਕ ਵੱਡੀ ਸ਼ਖਸੀਅਤ ਤਨਵੀਰ ਬਹਾਰੀ ਜੀ ਦੀ ਹੈ। ਤੇ ਅੱਲਾਹ ਤਾਲਾ ਇਹੋ ਜਿਹੇ ਵੱਡੇ
ਜਿਹੜੇ ਪੰਜਾਬੀ ਦੇ ਮੋਹਸਨ ਨੇ ਉਹਨਾਂ ਦੀ ਇਹ ਛਤਰ ਛਾਇਆ ਥੱਲੇ ਪੰਜਾਬੀ ਅਦਬ ਵੀ ਤੇ ਪੰਜਾਬੀ ਦੇ ਲਿਖਣ ਵਾਲੇ ਵੀ ਹੋਰ ਤਰੱਕੀ ਕਰਨ, ਹੋਰ ਵਧਾਰਾ ਹੋਵੇ ਇਹਦੇ ਵਿੱਚ, ਤੇ ਪੰਜਾਬੀ ਜ਼ਬਾਨ ਜਿਹੜੀ ਉਹ ਆਪਣੀ ਉਹ ਥਾਂ ਹਾਸਲ ਕਰ ਸਕੇ ਜਿਹੜੀ ਕਿ ਉਹਦੀ ਬਣਦੀ ਹੈ ਇੱਥੇ ਪੰਜਾਬ ਦੇ ਵਿੱਚ। ਪੰਜਾਬ ਦੀ ਤਾਲੀਮੀ ਜ਼ਬਾਨ, ਪੰਜਾਬ ਦੀ ਸਰਕਾਰੀ ਜ਼ਬਾਨ, ਪੰਜਾਬ ਦੀ ਅਦਾਲਤੀ ਜ਼ਬਾਨ ਪੰਜਾਬੀ ਬਣੇ। ਤੇ ਇਹੋ ਜਿਹੇ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਅਸੀਂ ਕਿਸੇ ਵੀ ਵੱਡੇ ਤੋਂ ਵੱਡੇ ਲਿਖਾਰੀ ਦੇ ਸਾਹਮਣੇ ਬੜੇ ਫਖਰ ਨਾਲ ਰੱਖ ਸਕਦੇ ਹਾਂ, ਬੜੇ ਮਾਣ ਨਾਲ ਰੱਖ ਸਕਦੇ ਹਾਂ ਕਿ ਸਾਡੇ ਕੋਲ ਵੀ ਇੱਕ ਐਸਾ ਲਿਖਾਰੀ, ਇੱਕ ਐਸੀ ਕਈ ਪਹਿਲੂਆਂ ਵਾਲੀ ਸ਼ਖਸੀਅਤ, ਕਈ ਪਰਤਾਂ ਉਹਦੇ ਫਨ ਦੇ ਵਿੱਚ ਮੌਜੂਦ ਨੇ, ਉਹ ਤਨਵੀਰ ਬਹਾਰੀ ਏ। ਤੇ ਸਾਨੂੰ ਬੜਾ ਹੀ ਮਾਣ ਹੈ ਤਨਵੀਰ ਬਹਾਰੀ ਸਾਹਿਬ ਦੀਆਂ ਸਾਰੀਆਂ ਤਹਿਰੀਰਾਂ ਉੱਤੇ, ਉਹਨਾਂ ਦੇ ਜਿੰਨੇ ਭਾਵੇਂ ਉਹ ਲੇਖ ਹੋਣ, ਭਾਵੇਂ ਉਹਨਾਂ ਦੀਆਂ, ਕਿਉਂਕਿ ਉਹਨਾਂ ਦੇ ਈਵਨ ਕਾਨੂੰਨ ਦੇ ਬਾਰੇ ਵੀ ਲਿਖਿਆ ਬਹੁਤ ਕੁਛ, ਤੇ ਯਾਨੀ ਕੋਈ ਪਹਿਲੂ ਉਹਨਾਂ ਛੱਡਿਆ ਨਹੀਂ। ਹਿਸਟਰੀ ਲੈ ਲਓ, ਤਾਰੀਖ ਲੈ ਲਓ, ਪੰਜਾਬੀ ਅਦਬ ਦੇ ਮੁਖਤਲਿਫ ਪਹਿਲੂ ਲੈ ਲਓ, ਤੇ ਇਹ ਇਸ ਤਰ੍ਹਾਂ ਦੀਆਂ ਸਾਡੇ ਲਈ ਬੜੇ ਹੀ ਮਾਣ ਕਰਨ ਵਾਲੀਆਂ ਸ਼ਖਸੀਅਤਾਂ ਦੇ ਵਿੱਚ ਤਨਵੀਰ ਬਹਾਰੀ ਸਾਹਿਬ ਦਾ ਨਾਂ ਬੜਾ ਹੀ ਉੱਘਾ, ਬੜਾ ਹੀ ਵੱਡਾ। ਤੇ ਅਸੀਂ ਉਹਨਾਂ ਨੂੰ ਰਲ ਕੇ ਸਾਰੇ ਪੰਜਾਬੀ ਜਿਹੜੇ ਪੰਜਾਬੀ ਅਦਬ ਨਾਲ ਪਿਆਰ ਕਰਨ ਵਾਲੇ, ਪੰਜਾਬੀ ਜ਼ੁਬਾਨ ਨਾਲ ਪਿਆਰ ਕਰਨ ਵਾਲੇ, ਤਨਵੀਰ ਬਹਾਰੀ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ, ਇਹਨਾਂ ਆਰਾਂ ਨੂੰ, ਇਹਨਾਂ ਪੰਜਾਬੀ ਅਦਬ ਨੂੰ ਉਹਦਾ ਜਿਹੜਾ ਸ਼ਮਲਾ ਉੱਚਾ ਕਰਨ ਦੇ ਹਵਾਲੇ ਨਾਲ ਅਸੀਂ ਤਨਵੀਰ ਬਹਾਰੀ ਸਾਹਿਬ ਨੂੰ ਸਲਾਮੀ ਪੇਸ਼ ਕਰਨੇ ਹਾਂ, ਸਾਂਝੀ ਸਲਾਮੀ ਪੇਸ਼ ਕਰਨੇ ਹਾਂ ਕਿ ਉਹਨਾਂ ਦੀ ਵਜ੍ਹਾ ਨਾਲ ਹੀ ਪੰਜਾਬੀ ਅਦਬ ਨੇ ਇੰਨੀ ਤਰੱਕੀ ਕੀਤੀ। ਹਾਲਾਂ ਉਹਦਾ ਉਹ ਇਹ ਬਣਦਾ ਥਾਂ ਤਾਂ ਨਹੀਂ ਮਿਲ ਸਕੀ ਉਹਨੂੰ, ਲੇਕਿਨ ਫਿਰ ਵੀ ਉਹਨਾਂ ਆਪਣੇ ਵੱਲੋਂ ਕਮੀ ਨਹੀਂ ਜਿਹੜਾ ਉਹ ਛੱਡੀ, ਔਰ ਇੱਕ ਅਦਾਰੇ ਦੀ ਸ਼ਕਲ ਵਿੱਚ ਉਹਨਾਂ ਕੰਮ ਕੀਤਾ। ਔਰ ਉਦੋਂ ਜਦੋਂ ਸਹੂਲਤਾਂ ਛੱਪਣ ਛਪਾਉਣ ਦੀਆਂ ਵੀ ਨਹੀਂ ਸਨ, ਉਦੋਂ ਤਨਵੀਰ ਬਹਾਰੀ ਸਾਹਿਬ ਦੀਆਂ ਗਜ਼ਲਾਂ ਦੀਆਂ ਕਿਤਾਬਾਂ ਔਰ ਦੂਜੀਆਂ ਕਿਤਾਬਾਂ ਛਪਦੀਆਂ ਰਹੀਆਂ। ਇਹ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੁੰਦੀ ਹੈ, ਬੜੇ ਹੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਇਹ ਲਾਮਾ ਦਿੱਤਾ ਜਾਂਦਾ ਸੀ ਕਿ ਪੰਜਾਬੀ ਦੀਆਂ ਕਿਤਾਬਾਂ ਇੱਕ ਸ਼ੈਲਫ ਵਿੱਚ ਆ ਜਾਂਦੀਆਂ ਨੇ, ਉਸ ਦੌਰ ਵਿੱਚ ਇੰਨਾ ਹੀ ਸਾਡੇ ਜਿਹੜੇ ਵੱਡੇ ਲਿਖਾਰੀ ਨੇ ਤਨਵੀਰ ਬਹਾਰੀ ਜੀ ਸਾਹਿਬ ਜੇ, ਉਹਨਾਂ ਦੀ ਵਜ੍ਹਾ ਨਾਲ ਹੀ ਉਹ ਸ਼ੈਲਫ ਭਰਦੀ ਚਲੀ ਗਈ। ਤੇ ਫਿਰ ਅੱਗੋਂ ਪੰਜਾਬੀ ਕਹਿ ਲਓ ਕਿ ਇੱਕ ਲਾਇਬ੍ਰੇਰੀਆਂ ਭਰਨ ਤੱਕ ਕਿਤਾਬਾਂ ਜਿਹੜੀਆਂ ਨੇ ਉਹ ਛਪਣਾ ਸ਼ੁਰੂ ਹੋ ਗਈਆਂ। ਤੇ ਇਹ ਜਿਹੜੇ ਪਹਿਲੇ ਕਤਰੇ ਹੁੰਦੇ ਨੇ ਉਹਨਾਂ ਦਾ ਹੀ ਅੱਗੋਂ ਫਿਰ ਜਿਹੜਾ ਉਹ ਰਲ ਕੇ ਫਿਰ ਦਰਿਆ ਤੇ ਸਮੁੰਦਰ ਬਣਦੇ ਨੇ। ਤੇ ਪੰਜਾਬੀ ਅਦਬ ਨੂੰ ਇਹ ਮਾਣ ਹੈ ਤੇ ਆਪਣੇ ਤਨਵੀਰ ਬਹਾਰੀ ਉੱਤੇ, ਪੰਜਾਬੀ ਜ਼ੁਬਾਨ ਦੇ ਇਸ ਮੋਹਸਨ ਉੱਤੇ ਔਰ ਇਸ ਵੱਡੀ ਸ਼ਖਸੀਅਤ ਉੱਤੇ ਜਿਨ੍ਹਾਂ ਸਾਰੀ ਆਪਣੀ ਜ਼ਿੰਦਗੀ ਪੰਜਾਬੀ ਅਦਬ ਦੀ ਤਰੱਕੀ ਲਈ, ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਔਰ ਪੰਜਾਬੀ ਲਿਖਾਰੀਆਂ ਦੀ ਇੱਕ ਪੂਰੀ ਫੌਜ ਤਿਆਰ ਕਰਨ ਦੇ ਵਿੱਚ ਉਹਨਾਂ ਇੱਕ ਹਿੱਸਾ ਬੜੇ ਹੀ ਭਰਵੇਂ ਢੰਗ ਨਾਲ ਔਰ ਬੜੀ ਹੀ ਕਾਮਯਾਬੀ ਨਾਲ ਜਿਹੜਾ ਉਹ ਪਾਇਆ ਪੰਜਾਬੀ ਅਦਬ ਦੀ ਤਰੱਕੀ ਦੇ ਵਿੱਚ। ਤੇ ਅਸੀਂ ਉਹਨਾਂ ਨੂੰ ਹਮੇਸ਼ਾ ਬੜੇ ਹੀ ਇਹਿਤਰਾਮ, ਆਦਰ, ਮਾਣ ਨਾਲ ਉਹਨਾਂ ਦਾ ਜ਼ਿਕਰ ਕਰਾਂਗੇ ਔਰ ਉਹਨਾਂ ਨੂੰ ਰਲ ਕੇ ਸਲਾਮੀ ਪੇਸ਼ ਕਰਾਂਗੇ। ਇਲਿਆਸ ਘੁੰਮਣ ਵੱਲੋਂ ਢੇਰਾਂ ਸਲਾਮ।